ਚਮਚਾਗਿਰੀ ਦੀ ਵੀ ਕੋਈ ਹੱਦ ਹੈ। ਹਾਂ ਇਹ ਹੱਦ ਟੱਪ ਗਏ ਦੋਨੇ ਜਣੇ। फिर 5-6 बारी बच्चे ने मैनू कहा कि अंकल मुझे उतार दे मेरी टांगे सो गई मैं भी कान च गया मैं कहा पुत्र बाह मेरी भी सौ गई है प्यो मरना नहीं किते सौन गया मेरा ਨਾਂ ਨਹੀਂ ਹੈਗਾ। ਅੱਛਾ ਮੈਂ ਤੈਨੂੰ ਇੱਕ ਗੱਲ ਕਨਵੇ ਕਰ ਦਵਾਂ ਮੇਰੇ ਆਫਿਸ ਆਉਣ ਤੋਂ ਪਹਿਲਾਂ ਤੂੰ ਮੌਜੂਦ ਹੋਵੇਂ ਸਮਝਿਆ ਟਾਈਮ ਨਾ ਆਣਾ ਤੇ ਟਾਈਮ ਨਾਲ ਜਾਣਾ। ਅੱਛਾ ਅੱਛਾ ਠੀਕ ਹੈ ਨਾਮ ਇਹਦਾ ਵੀ ਲੱਤ ਥੱਲੇ ਕਰ ਲੈ ਤੇਰਾ ਵੀ ਨਾਂ ਨਹੀਂ ਹੈਗਾ। ਤੇ ਵੈਲਕਮ ਕਰਦੇ ਆ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਲੈ ਕੇ ਹਾਜ਼ਰ ਹੋਇਆ ਜੀ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਕੈਂਡੀ ਬਾਕਸ ਚੋਂ ਕਾਫੀ ਦਿਨ ਤੋਂ ਸਾਨੂੰ ਇਹੀ ਕਮੈਂਟ ਆ ਰਿਹਾ ਕੈਂਡੀ ਬਾਕਸ ਦੀ ਵੀਡੀਓ ਜ਼ਰੂਰ ਲੈ ਕੇ ਆਓ। ਸੋ ਕੈਂਡੀ ਬਾਕਸ ਤੋਂ ਜਿਹੜਾ ਵੀਡੀਓ ਲੈ ਕੇ ਆਏ ਜੀ ਟਾਈਟਲ ਹੈਗਾ ਕੈਂਡੀ ਬਾਕਸ ਐਪੀਸੋਡ ਨੰਬਰ 117। ਸੋ ਇਸ ਤੋਂ ਪਹਿਲਾਂ ਜਿੰਨੇ ਐਪੀਸੋਡ ਆਏ ਸਾਡੇ ਚੈਨਲ ਤੇ ਹੈਗੇ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ। ਹਰੂਨ ਰਫੀਕ, ਵਾਜਿਦ ਖਾਨ, ਗੋਗਾ ਬਸੂਰੀ। ਸੋ ਇਸ ਵਾਰੀ ਸਲੀਮ ਅਲਵੇਲਾ ਮਿਸਿੰਗ ਨੇ, ਉਹ ਨਹੀਂ ਹੈਗੇ। ਤੇ ਗੋਗਾ ਬਸੂਰੀ ਦੀ ਅੱਜ ਕੱਲ੍ਹ ਜਿਹੜੀ ਜੋੜੀ ਆ ਉਹ ਇਹਨਾਂ ਦੇ ਨਾਲ ਬਣਾਈ ਜਾ ਰਹੀ ਆ ਵਾਜਿਦ ਖਾਨ ਨਾਲ। ਸੋ ਦੇਖੋ ਆਪਾਂ ਪਹਿਲਾਂ ਵੀ ਸ਼ਾਇਦ ਇੱਕ ਅੱਧੀ ਵੀਡੀਓ ਬਣਾਈ ਆ। ਤੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ। ਵਲੋਗਿੰਗ ਚੈਨਲ ਜਿਹਨਾਂ ਨੂੰ ਪਸੰਦ ਆ ਵਲੋਗਿੰਗ ਦੇਖਣਾ, ਸਾਡਾ ਚੈਨਲ ਹੈਗਾ ਗਗਨਪ੍ਰੀਤ ਵਲੋਗਸ, ਉਹ ਵੀ ਚੈੱਕ ਆਊਟ ਕਰ ਲਓ ਜਾ ਕੇ। ਤੇ ਬਾਕੀ ਸਾਡੇ ਚੈਨਲ ਤੇ ਹਰੇਕ ਵੀਡੀਓ ਦੀ ਪਲੇਲਿਸਟ ਬਣ ਗਈ ਹੈ। ਅਲਬੇਲਾ ਟੀਵੀ ਦੀ ਵੱਖਰੀ ਪਲੇਲਿਸਟ, ਕੈਂਡੀ ਬਾਕਸ ਦੀ ਵੱਖਰੀ ਪਲੇਲਿਸਟ, ਬਾਕੀ ਰਜਬ ਫੈਮਿਲੀ ਜਿਹੜਾ ਵੇਖਦੇ ਵਲੋਗ ਉਹਨਾਂ ਦੀ ਵੱਖਰੀ ਪਲੇਲਿਸਟ। ਹਰੇਕ ਪਲੇਲਿਸਟ ਤੁਹਾਨੂੰ ਮਿਲ ਜੇਗੀ ਤੇ ਜਿਹੜੀ ਵੀ ਤੁਹਾਨੂੰ ਵੀਡੀਓ ਪਸੰਦ ਹੈ ਉਹ ਜਾ ਕੇ ਜ਼ਰੂਰ ਦੇਖ ਲਿਓ। ਤੇ ਉਹ ਪਲੇਲਿਸਟ ਔਨ ਕਰਿਆ ਕਰੋ, ਸਾਰੀ ਪਲੇਲਿਸਟ ਲਾਈਨ ਵਾਈਜ਼ ਦੇਖਿਆ ਕਰੋ। ਸੋ ਬਹੁਤ ਹੀ ਮਜ਼ਾ ਆਉਣ ਵਾਲਾ ਆ। ਸੋ ਇਸੇ ਕਰਕੇ ਪਲੇਲਿਸਟ ਅਸੀਂ ਸਾਰੇ ਦੀ ਵੱਖੋ ਵੱਖਰੀ ਬਣਾਤੀ ਹੈ ਵੀ ਜਿਹਨੂੰ ਜਿਹੜੀ ਵੀ ਪਲੇਲਿਸਟ ਵਧੀਆ ਲੱਗਦੀ ਹੈ ਜਿਹੜੇ ਇਨਸਾਨ ਦੀ, ਉਹ ਜਾ ਕੇ ਕਲਿੱਕ ਕਰੇ, ਵਾਰੋ ਵਾਰੀ ਸਾਰੀਆਂ ਵੀਡੀਓ ਇੱਕ ਵਾਰੀ ਵੇਖ ਲਵੇ। ਸੋ ਆ ਜਾਓ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। अस्सलामुअलैकुम नाज़रीन, मैं हारून रफीक हूँ और आप कैंडी बॉक्स देख रहे हो। अगर देख रहे हैं तो बहुत ज्यादा वक्त नहीं लगेगा, सब्सक्राइब का बटन दबा दें और फिर बाकी शो देखें। आज मेरे पास दो लोग भी देख रहे हैं, सब्सक्राइब बटन दबा दें। टाइम नहीं लगेगा। दोनों एक ही कंपनी में एम्प्लॉई हैं और आज इनका बोर्ड बैठा हुआ है किसी एक की तरक्की होनी है और ये दोनों एक दूसरे पर कुछ इल्जामात लगा रहे हैं कि हमारे बॉस के तरक्की होनी के कौन ज्यादा उठाता है। आइए इनसे बात करते हैं। अस्सलाम वालेकुम जी। वालेकुम अस्सलाम। आप भी उसी कंपनी में? जी मैं। आप भी उसी कंपनी में? उसी रंग तो हिसाब ला रहे हो ना कि कंपनियां फर्क होंगी। मुझे यकीन नहीं हो रहा ना। नहीं नहीं सर, मैं भी उसी कंपनी में हूँ और ये भी उसी। अच्छा अच्छा, तो ये कंपनी क्या करती है जी? ये सर ज्यादा तो ऑनलाइन काम करते हैं। अच्छा, पूरी दुनिया में। फिर तो आप कर सकते हैं काम ऑनलाइन ही। केड़ा पता लगता है ਕਰਦਾ जी जी ਆਨਲਾਈਨ हाँ हाँ ठीक है। अच्छा तो अब लड़ाई किस बात की है? सर मैं आपको बताता हूँ, इसको हो रही है जेलसी। किस बात पे? आज बैठा हुआ है हमारी कंपनी का एक बोर्ड। अच्छा अच्छा मेरी हो जानी है शाम तक तरक्की। ओके। इस गल ਦਾ ਸਾੜਾ ਪਿਆ ਹੈ ਜਿਹੜਾ ਮੂੰਹ ਤੱਕ ਆ ਰਿਹਾ। ਸਾਡਾ ਕਾਦਾ ਪਿਆ मत जलो मत जलो। वो क्या लिखा होता है गाड़ियों के पीछे कि जलने वाले का मुंह इससे भी ज्यादा काला। पूरा नहीं पढ़ा मैं। ਉਹ ਸਾਰੇ ਇਹਦੀ ਤਰੱਕੀ ਹੋਣੀ ਹੈ ਜਦੋਂ 24 ਘੰਟੇ ਬਿਲਾ ਵਜ੍ਹਾ ਬੌਸ ਦੇ ਚੁੱਕਦੇ ਰਹਿਣਾ ਨਖਰੇ ਤੇ ਫਿਰ ਇਹਦੀ ਤਰੱਕੀ ਹੋਣੀ ਹੈ, ਸਾਡੀ ਹੋਣੀ ਹੈ। क्या नखरे उठाता है? ਪੁੱਛੋ ਦੱਸੇ ਤੁਹਾਨੂੰ। ਔਰ ਸਰ ਮੈਂ ਅੱਜ ਤੱਕ ਆਪਣੇ ਬੌਸ ਦੇ ਕਦੀ ਨਖਰੇ ਨਹੀਂ ਜੇ ਚੁੱਕੇ। ਕਿਉਂ? ਰੋਜ਼ੀ ਤੇ ਹੈਗੀ ਅੱਲਾ ਦੇ ਹੱਥ 'ਚ। ਬੰਦੇ ਦੀ ਖਿਦਮਤ ਕਰਕੇ ਕੀ ਲੱਭ ਜਾਣਾ ਤੁਹਾਨੂੰ? ਨਹੀਂ ਰੋਜ਼ੀ ਤਾਂ ਅੱਲਾ ਦੇ ਹੱਥ 'ਚ ਆ ਤੇ ਉਹਨਾਂ ਦੀ ਜੁੱਤੀ ਤੇਰੇ ਹੱਥ 'ਚ ਆ। ਤੂੰ ਕੱਲ ਕਿਉਂ ਸਿੱਧੀ ਕਰਨ ਡਿਆ ਸੀ ਜੁੱਤੀ? सर ये ऐसे करे ना, ये पाँव लेफ्ट वाला है ये राइट वाला, ਉਹਨੂੰ ਨਹੀਂ ਪਤਾ ਵੀ ਉਹਨੇ ਜੁੱਤੀ ਆਪ ਖਰੀਦੀ ਹੈ ਲੈਫਟ ਕਿਹੜਾ ਰਾਈਟ ਕਿਹੜਾ। ਸਰ ਤੁਸੀਂ ਆਪ ਸਮਝਦਾਰ ਆਦਮੀ ਹੋ। ਦੇਖੋ ਇੱਕ ਬੰਦੇ ਨੇ ਜੁੱਤੀ ਲਾਤੀ ਵਿੰਗੀ, ਮੈਨੂੰ ਚੜਦੀ ਇਸ ਗੱਲ ਤੋਂ ਖੇਜ। मेरे घर भी अगर कोई जुत्ती अगे पीछे बच्चा ला उलझन होती है, डांटन लग पैना सर। यार ये एक प्रॉब्लम होती है। फिर मैं क्या हुण साहब आदमी है मैं कोई बदतमीजी करांगा, अच्छा नहीं लगता। आखिर बहुत से मैं मतलब ਜਿਨ੍ਹਾਂ ਨੂੰ ਬਹੁਤ ਮਤਲਬ ਹੁੰਦਾ ਹੈ ਕਿ ਆਹ ਚੀਜ਼ ਇੱਥੇ ਵੇ ਜੇ ਆ ਹਾਂ ਪਰਫੈਕਟ ਹੋਣਾ ਚਾਹੀਦਾ। ਪਰਫੈਕਟ। ਅੱਛਾ ਉਹਨੂੰ OCD ਕਹਿੰਦੇ ਆ। ਸਫਾਈ ਹੋਣੀ ਚਾਹੀਦੀ ਹਰੇਕ ਚੀਜ਼, ਜੁੱਤੀ ਉੱਤੇ ਹੇਠ ਨਹੀਂ, ਪੁੱਠੀ ਨਹੀਂ, ਸਿੱਧੀ, ਮਤਲਬ ਹਰੇਕ ਚੀਜ਼ 'ਚ ਪਰਫੈਕਸ਼ਨ ਹੋਣਾ ਚਾਹੀਦਾ। ਉਹਨੂੰ ਕਹਿੰਦੇ OCD। ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਾ OCD। ਸਿੱਧੀ ਕਰਤੀ ਇਹਦੇ 'ਚ ਕੋਈ ਮਸਲਾ ਹੈ? नहीं नहीं वैसे इसमें तो कोई मसला नहीं। ਇਹਨੂੰ ਪੁੱਛੋ ਇਹ ਪਰਸੋਂ ਸਾਹਿਬ ਆਇਆ ਦਫ਼ਤਰ ਵਾਲੇ ਅੰਦਰ ਵੜ ਕੇ ਸਾਹਿਬ ਇੰਨਾ ਕੁ ਇੰਜ ਹੋਇਆ ਤੇ ਕਹਿੰਦਾ ਰੁਕ ਜਾਓ ਜੇਬ ਚੋਂ ਰੁਮਾਲ ਕੱਢਿਆ ਤੇ ਕੁਰਸੀ ਸਾਫ਼ ਕਰ ਰਿਹਾ। ਨਖਰੇ ਨਹੀਂ ਚੁੱਕ ਰਿਹਾ ਸਰ। ਸਰ ਜਿਹੜਾ ਸਾਡਾ ਬੌਸ ਹੈ ਜੀ ਨਾ ਜੀ। ਉਹਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰ ਰਿਹਾ ਕੀ ਨਹੀਂ। अच्छा ਗੰਦੀ ਕੁਰਸੀ ਤੇ ਬਹਿਣ ਲੱਗਾ ਸੀ ਤੇ ਮੈਂ ਜਲਦੀ ਨਾਲ ਜਾ ਕੇ ਸਾਫ਼ ਕੀਤੀ। ਬੌਸ ਆ ਮੈਨੂੰ ਵਾਟਰ ਤੇ ਬਹੁਤ ਚੜਿਆ ਲੇਕਿਨ ਮੈਂ ਕਹਿ ਕੁਛ ਨਹੀਂ ਸਕਦਾ। ਮੈਂ ਚੰਗੀ ਤਰ੍ਹਾਂ ਸਾਫ਼ ਕਰਾਂ ਬਹਿ ਜਾ। ਮੈਂ ਕਹਾਂ ਯਾਰ ਬਹਿ ਜਾ। ਝੂਠ ਬੋਲ ਰਿਹਾ ਤੁਸੀਂ। ਮੈਨੂੰ ਦੱਸੋ ਕੁਸ਼ਨ ਤੇ ਇੰਜ ਕੌਣ ਕਰਦਾ? ਇਹ ਨਖਰੇ ਚੁੱਕਣ ਦੀ ਇੰਤਹਾ ਹੈ ਸਰ। ਨਹੀਂ ਤੇ ਬੂਟਾਂ ਤੇ ਕੌਣ ਹੈ?
ਇਹ ਕੌਣ ਕਰਦਾ ਉੱਤੇ ਬੁਰਸ਼ ਮਾਰ ਕੇ ਤੇ ਹਵਾੜ ਦੇ ਕੇ? ਉਹ ਤੇ ਥੋੜੇ ਮਿੱਟੀ ਲੱਗੀ ਸੀ, ਮੈਂ ਕਿਹਾ ਫਰੈਸ਼ ਕਰ ਦਵਾਂ। ਤੁਹਾਨੂੰ ਪਤਾ ਗਰਮ ਸੇਕ ਨਾਲ ਜਲਦੀ ਮਿੱਟੀ ਸਾਫ਼ ਹੋ ਜਾਂਦੀ ਹੈ। ये गाल निकाला गरम सीखना ਸਰ ਇਹਦੀ ਤਰੱਕੀ ਹੋਣੀ क्यों ਇਹਨੂੰ ਪੁੱਛੋ ਕਿ ਕੱਲ ਬੌਸ ਆ ਰਹੇ ਸੀ। ਵੈਸੇ ਇਹਦੀ ਡਿਊਟੀ ਜਿਹੜੀ ਹੈ ਇਹਦਾ ਡੈਜ਼ਿਗਨੇਸ਼ਨ ਮੈਨੇਜਰ ਲੈਵਲ ਦਾ ਵਾ। अच्छा ਸਾਹਿਬ ਦੀ ਗੱਡੀ ਤੇ ਕੱਪੜਾ ਮਾਰ ਰਿਹਾ ਫੋਨ क्यों कपड़ा मार रहे ਤੇ थे ਸਾਹਿਬ ਦੇਖ ਰਹੇ ਕੱਪੜਾ ਮਾਰਦੇ ਨੂੰ, ਇੰਨਾ ਸਪੇਸ ਨਹੀਂ ਦੇ ਰਿਹਾ ਕਿ ਪਾਣੀ ਲਿਆ ਕੇ ਮੈਂ ਡੱਬਾ ਸੁੱਟਦਾ। ਥੁੱਕ ਨਾ ਕਰ ਰਿਹਾ, ਥੂ ਕਰਕੇ ਤੇ ਦਵਾ ਦਵ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ। ਹਿਸਾਬ ਲਾ ਲਓ ਮੈਂ ਕਿੰਨੀ ਕੁ ਉਹਦੀ ਇੱਜ਼ਤ ਕਰਦਾ ਹਾਂਗਾ ਜਿਹਦੀ ਗੱਡੀ ਤੇ ਮੈਂ ਥੁੱਕਦਾ। ਉਹ ਸਰ ਹੋਇਆ ਵੀ ਮੈਂ ਨਾ ਆਫਿਸ ਚੋਂ ਬਾਹਰ ਨਿਕਲ ਕੇ ਸਿਗਰਟ ਪੀਣ ਗਿਆ। ਇਹ ਵੇ ਕਿ ਇਹ ਬੌਸ ਨੂੰ ਜ਼ਿਆਦਾ ਉਹ ਦੇ ਰਹੇ ਨੇ ਕਿ ਮੈਨੂੰ ਤਰੱਕੀ ਦੇ ਦੇ, ਮੈਨੂੰ ਹਾਂ ਚਮਚਾਗਿਰੀ ਜਿਆਦਾ ਕਰ ਲੈਂਦੇ ਦੋਨੇ ਜਣੇ। ਹਾਂ। ਬੰਦੇ ਅਕਸਰ ਸਮੋਕਿੰਗ ਕਰ ਲੈਂਦੇ। ਮੈਂ ਗੱਡੀ ਨਾਲ ਇਸ ਤਰ੍ਹਾਂ ਟੇਕ ਲਾਈ ਤੇ ਉੱਥੇ ਪਈ ਸੀ ਵਿਟ। 2-2.5 ਕਰੋੜ ਦੀ ਗੱਡੀ ਹੈ। ਵੇਖ ਕੇ ਦਿਲ ਚ ਆ ਜਾਂਦਾ, ਮੈਂ ਕਿਹਾ ਹੁਣ ਇੱਕ ਸੇਠ ਆਦਮੀ ਉਹਨੂੰ ਮੈਂ ਕਹਾਂ ਵਿਟ ਸਾਫ਼ ਕਰ, ਕਿੰਨੀ ਨਾਮਾਕੂਲ ਗੱਲ ਹੈ। ਉਤੋਂ ਐਸਾ ਬੇਵਕੂਫ ਆਦਮੀ ਹੈ, ਮੈਨੂੰ ਕਨਫਰਮ ਸੀ ਕਿ ਵਿਟ ਵਾਲੀ ਗੱਡੀ 'ਚ ਬਹਿ ਜਾਏਗਾ ਆ ਕੇ। ਨਹੀਂ, ਤੂੰ ਤੇ ਸ਼ੇਕਸਪੀਅਰ ਆ, ਕੋਈ ਬੇਇੱਜ਼ਤੀ। ਮੈਨੂੰ ਵੱਟ ਚੜਿਆ, ਮੈਂ ਬਸ ਜੇਬ ਚੋਂ ਟਿਸ਼ੂ ਕੱਢਿਆ, ਉਹਦੇ ਨਾਲ ਥੋੜਾ ਜਿਹਾ ਸਾਫ਼ ਕੀਤਾ, ਥੱਲੇ ਮਿੱਟੀ ਸੀ ਤੇ ਲਕੀਰ ਪੈ ਗਈ। ਮੈਂ ਫਿਰ ਦੂਜੀ ਜੇਬ ਚੋਂ ਕੱਪੜਾ ਕੱਢਿਆ, 5 ਮਿੰਟ ਲਾਏ, ਸਾਰੀ ਗੱਡੀ ਫਰੈਸ਼ ਕਰਤੀ। ਮੈਂ ਕਿਹਾ ਚਲੋ ਨਾਮਾ ਕੂਲ ਆਦਮੀ ਹੁਣ ਤੇ ਇੰਨੀ ਅਕਲ ਨਹੀਂ, ਉਹਨੇ ਇੰਜ ਹੀ ਚਲੇ ਜਾਣਾ। ਐ ਸੁਣ ਲਈ ਜੇ ਨਾ ਗੱਲ, ਸੁਣ ਲਈ ਜੇ। सुन लीजिए ਇਹਨੂੰ ਪੁੱਛੋ ਕਿਉਂ ਟਾਇਰ ਧੋ ਰਿਹਾ ਸੀ ਗੱਡੀ ਦੇ? ਚਲੋ टायर क्यों धोएंगे ਉਸੇ ਹੀ ਗੱਡੀ ਦੇ ਸਰ ਜਿਹਨੂੰ ਮੈਂ ਕੱਪੜਾ ਮਾਰਿਆ। क्यों ਸਰ ਸਾਡਾ ਨਾ ਬੌਸ ਆ ਬੇਵਕੂਫ ਜਿਹਾ, ਮੈਂ ਉਹਦੇ ਮੂੰਹ ਨਹੀਂ ਲੱਗਣਾ ਚਾਹੁੰਦਾ ਅਸਲ ਦੇ ਵਿੱਚ। ਜਦੋਂ ਮੈਂ 20 ਵਾਰੀ ਕਿਹਾ ਵੀ ਤੁਸੀਂ ਨਾ ਬਾਰਿਸ਼ 'ਚ ਗੱਡੀ ਨਾ ਕੱਢਿਆ ਕਰੋ। क्यों कहते हो कि बारिश में गाड़ी ना निकाले ਉਹ ਸਰ ਮੈਨੂੰ ਚਿੱਕੜ ਤੋਂ ਅਲਰਜੀ ਹੈ। ਇਹਦੇ ਵਰਗਾ ਹੀ ਹੁੰਦਾ ਹੈ। ਸਰ ਜਿਉਂ ਹੀ ਉਹ ਦਫ਼ਤਰ 'ਚ ਇੰਟਰ ਹੋਏ ਆ ਜੀ, ਜੀ। ਸੇਨ ਦੇ ਵਿੱਚ ਉਹ ਇੱਕ ਟਾਇਰਾਂ ਦੀ ਲਾਈਨ ਬਣ ਗਈ ਮਿੱਟੀ ਦੀ ਵਜ੍ਹਾ ਨਾਲ। ਮੈਂ ਇਕੱਲੇ ਟਾਇਰ ਨਹੀਂ ਧੋਤੇ, ਉਹ ਮੈਂ ਲਾਈਨਾਂ ਵੀ ਧੋਤੀਆਂ ਜਿੱਥੇ ਪਾਇਆ। ਮੈਨੂੰ ਬੁਰਾ ਲੱਗਦਾ ਵਾ। ਮੈਂ ਕਿਹਾ ਬੌਸ ਆ, ਹੁਣ ਮੈਂ ਕੀ ਕਵਾਂ ਯਾਰ ਇਹਨੂੰ, ਦੱਸੋ। ਮਤਲਬ ਚਿਮਚਾਗਿਰੀ ਦੀ ਵੀ ਕੋਈ ਹੱਦ ਹੈ। ਹਾਂ ਇਹ ਹੱਦ ਟੱਪ ਗਏ ਦੋਨੇ ਜਣੇ। ਫਿਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਜੀ, ਜੀ। ਤਰੱਕੀ ਮੇਰੀ ਹੋ ਜਾਣੀ ਆ। ਉਹ ਸਰ ਐ ਤੇ ਐਵੇਂ ਪਾਗਲ ਹੋਇਆ। ਉਹ ਗੱਲ ਸੁਣ ਓਏ, ਤੂੰ ਇਹ ਗੱਲ ਤਰੱਕੀ ਜ਼ੇਨ 'ਚ ਹੋਰ ਰੱਖੀ, ਦੀ ਹੋਈ ਹੈ। ਜਿੰਨੀਆਂ ਮਰਜ਼ੀ ਤੂੰ ਖਿਦਮਤਾਂ ਕਰ ਲੈ, ਤਰੱਕੀ ਹੋਣੀ ਮੇਰੀ। ਤੂੰ ਭਾਵੇਂ ਚਾਂਪਾਂ ਘਰੋਂ ਬਣਾ ਕੇ ਖਵਾ ਸਾਹਿਬ ਨੂੰ, ਭਾਵੇਂ ਕਚਨਾਰ ਕਿਵੇਂ। ਇਹਨੂੰ ਪੁੱਛੋ ਚਾਂਪਾਂ ਬਣਵਾ ਕੇ ਨਹੀਂ ਲਿਆਇਆ? ਪਾਈਆ, ਸਿਰਫ ਪਾਈਆ। ਕਹਿੰਦਾ ਜੀ ਕੱਲਿਆਂ ਨੇ ਖਾਣੀ। चांपे बनवा के लाते हो ਸਾਰੀ ਚਾਂਪਾ ਨਾ ਖਾਣ ਪੀਣ ਦੀ ਤਮੀਜ਼, ਪੈਸਾ ਆ ਜਾਣਾ ਕੋਈ ਮਸਲਾ ਨਹੀਂਗਾ। ਅੱਛਾ। ਉਹ ਜਦੋਂ ਖਾਂਦਾ ਨਾ ਤੇ ਹੱਡੀਆਂ ਨਿਆਂ ਕਰਦਾ, ਮੈਨੂੰ ਚੜਦਾ ਗੁੱਸਾ। ਅੱਛਾ। ਮੈਂ ਫਿਰ ਘਰ ਦੀ ਨੂੰ ਕਿਹਾ, ਮੈਂ ਕਿਹਾ ਯਾਰ ਛੋਦਾ ਜਿਹਾ ਬੌਸ ਆ, ਉਹਦੇ ਵਾਸਤੇ ਚਾਂਪਾ ਬਣਾ ਲੈ। ਇੰਨੀ ਗੱਲ ਮੈਂ ਕੀ ਕਵਾਂ ਹੁਣ ਇਸ ਬੌਸ ਨੂੰ। भाई वाह ਉਹ ਸਰ ਇੰਨੀਆਂ ਚਾਂਪਾਂ ਲਿਆਂਦਾ ਉਹਦੇ ਵਾਸਤੇ। ਇਹਦੇ ਘਰ ਦੀ ਹੁਣ ਜਦੋਂ ਵੀ ਚਾਂਪਾਂ ਬਣਾਉਂਦੀ ਨਾ, ਉਹਦੇ ਜ਼ੇਨ 'ਚ ਹੁੰਦਾ ਬੌਸ ਨੂੰ ਦੇਣੀ ਆ। ਅਰੂਨ ਸਾਹਿਬ ਸਾਰੀਆਂ ਗੱਲਾਂ ਛੱਡੋ, ਇਹਨੂੰ ਇਹ ਪੁੱਛੋ ਕਿ ਉਹ ਹੀ ਚਾਂਪਾਂ ਕਦੀ ਇਹਨੇ ਆਪ ਖਾਧੀਆਂ? ਖੁਦ ਨਹੀਂ ਖਾਂਦਾ। खुद क्यों नहीं खाते ਉਹ ਸਰ ਮੈਂ ਗੋਸ਼ਤ ਚਾਂਪ ਪਸੰਦ ਹੀ ਨਹੀਂ ਕਰਦਾ। ਚਾਂਪ ਇਹਨੂੰ ਵੀ ਨਹੀਂ ਕਰਦੀ। ਇਹ ਮੂੰਹ ਕੋਲ ਲਿਜਾਂਦਾ ਥੋੜੀ ਜਿਹੀ ਇੰਝ ਹੋ ਜਾਂਦੀ। ਤੇ ਤੂੰ ਜਨਾਬ ਕੱਲ ਉਹਦਾ ਨਿਆਣਾ ਕਿਉਂ ਖਿਲਾ ਰਿਹਾ ਸੀ ਬੌਸ ਦਾ? ਉਹਨੂੰ ਐ ਬਾਹ ਤੇ 6 ਘੰਟੇ ਚੁੱਕ ਕੇ ਐਵੇਂ ਉਹ ਰੋ ਵੀ ਨਹੀਂ ਰਿਹਾ ਤੇ ਕਹੀ ਜਾਏ ਚੁੱਪ ਹੋ ਜਾ। अच्छा बहुत साथ अपना बच्चा लाए हुए ਹਰੂਨ ਸਾਹਿਬ ਤੁਸੀਂ ਦੇਖੋ ਦਫ਼ਤਰਾਂ ਦਾ ਮਾਹੌਲ ਤੁਸੀਂ ਅਕਸਰ ਦੇਖਿਆ ਹੋਣਾ। ਜੀ, ਜੀ। ਉੱਥੇ ਤਾਰਾਂ, ਕੰਪਿਊਟਰ ਪਏ ਨੇ, ਕਰੰਟ ਵਾਲੀਆਂ ਚੀਜ਼ਾਂ ਨੇ। ਜੀ, ਜੀ। ਛੋਟਾ ਜਿਹਾ ਮਾਸੂਮ ਬੱਚਾ ਹੈ। ਮੈਂ ਕਿਹਾ ਐਵੇਂ ਕੋਈ ਕੰਮ ਖਰਾਬ ਕਰ ਦੇਵੇ, ਮੁੜ ਕੇ ਦਫ਼ਤਰ ਦਾ ਸਾਰਾ ਸਿਆਪਾ ਪੈ ਜਾਣਾ ਮੈਨੂੰ। ਮੈਂ 7-8 ਘੰਟੇ ਬਾਂਹ ਤੇ ਚੁੱਕੀ ਰੱਖਿਆ ਕਿ ਬੱਚਾ ਕੋਈ ਵਿਚਾਰਾ ਟੈਨਸ਼ਨ 'ਚ ਨਾ ਪੈ ਜਾਏ। ਤੇ ਉਹ ਰੋ ਨਹੀਂ ਸੀ ਰਿਹਾ, ਤੇ ਫਿਰ ਇਹ ਕਿਉਂ ਕਹਿ ਰਹੇ ਸੋ ਤੁਸੀਂ ਕਿ ਚੁੱਪ ਹੋ ਜਾ ਚੁੱਪ ਹੋ ਜਾ? ਨਹੀਂ ਥੋੜਾ ਰੋ ਵੀ ਰਿਹਾ ਸੀ। ਉਹ ਕਹਿੰਦਾ ਸੀ ਮੈਂ ਪਾਪਾ ਕੋਲ ਜਾਣਾ। ਮੈਂ ਕਿਹਾ ਬੇਟਾ ਤੂੰ ਉਹਦੇ ਕੋਲ ਹੀ ਜਾ। ਤੂੰ ਉਹਦੇ ਕੋਲ ਹੀ ਆ। 5-6 ਵਾਰੀ ਬੱਚੇ ਨੇ ਮੈਨੂੰ ਕਿਹਾ ਕਿ ਅੰਕਲ ਮੁਝੇ ਉਤਾਰ ਦੇ, ਮੇਰੀ ਟਾਂਗੇ ਸੋ ਗਈ ਹੈ। ਮੈਂ ਵੀ ਕੰਨ 'ਚ ਗਿਆ, ਮੈਂ ਕਿਹਾ ਪੁੱਤਰ ਬਾਹ ਮੇਰੀ ਵੀ ਸੌਂ ਗਈ ਹੈ। ਇਸ ਤਰ੍ਹਾਂ ਪਿਓ ਮਰਨਾ ਨਹੀਂ ਕਿਤੇ ਸੌਣ ਗਿਆ। ਸਾਥ ਇਧਰ ਉਧਰ ਹੋ ਤਾਂ ਮੈਂ ਉਸੇ ਉਤਾਰੂ ਸਰ। अच्छा ਇਹਨੂੰ ਪੁੱਛੋ ਸਰ, ਉਸੇ ਬੱਚੇ ਵਾਸਤੇ 1 ਦਰਜਨ ਲਾਲੀਪੌਪ ਲਿਆਇਆ, ਛੋਟੇ ਟॉयਜ਼ ਵੀ ਲਿਆਇਆ। क्यों भाई ਸਰ ਮੈਂ ਉਹ ਸਮਾਨ ਲਿਆਇਆ ਸੀ ਆਪਣੇ ਬੱਚਿਆਂ ਵਾਸਤੇ। अच्छा ਉਹ ਬੱਚਾ ਹੀ ਇੰਨਾ ਕਮੀਨਾ ਸੀ, ਉਹ ਘੜੀ ਮੁੜੀ ਉਹਦਾ। ਮੈਂ ਕਿਹਾ ਲੈ ਫੜ ਯਾਰ, ਤੂੰ ਖਾ ਲੈ ਫੜ, ਮੈਂ ਸਾਰਾ ਕੁਝ ਦੇ। यार वो अपने बच्चों की चीजें थी, तो वो कहता कि मैंने उसको दे दी। ਸਰ ਝੂਠ ਬੋਲ ਰਿਹਾ ਕਿਉਂ ਕਿ ਜੀ? ਬੱਚੇ ਵਾਸਤੇ ਲੈ। ਇਹਦੀ ਤੇ ਸ਼ਾਦੀ ਨਹੀਂ ਹੋਈ हैं ਨਹੀਂ ਜੇ ਸ਼ਾਦੀ ਨਹੀਂ ਹੋਈ ਤੇ ਕੱਲ ਬੱਚੇ ਨਹੀਂ ਹੋਣੇ। ਤੇ ਤੂੰ ਐਡਵਾਂਸ ਕਢਾਉਣੇ ਲੈ ਆਇਆ ਐਡਵਾਂਸ ਕਢਾਉਣੇ ਲੈਣਾ, ਰੈਸਲ ਨਾ ਕਰੀਏ ਇਸ ਕੰਮ ਚ। ਜਿਆ ਕਰਦੇ ਆ ਭਾਬੀ ਅੱਗੇ ਸੁੱਟ ਦੇਗਾ ਲੈ ਬੱਚਿਆਂ ਨੇ ਖੇਡਣਾ। ਇਹ ਸਾਹਬ ਦਾ ਝੂਠਾ ਪਾਣੀ ਇੰਜ ਪੀਂਦਾ ਜਿਵੇਂ ਇਹਦੇ ਮੁਰਸ਼ਿਦਾ ਨੇ ਗਲਾਸ ਛੱਡਿਆ। ਐ ਨਖਰੇ ਚੁੱਕਣ ਵਾਲੀ ਗੱਲ ਨਹੀਂ। ਉਹ ਸਭ ਤੋਂ ਮੈਂ ਬਹੁਤ ਇਹ ਚੁੱਕਦਾ ਮੈਂ ਇਸ ਕਰਕੇ ਉਹਦਾ ਬੇਵਕੂਫ ਜਿਹਾ ਸਾਹਬ ਆ, ਮੈਂ ਇਸ ਕਰਕੇ ਪੀਣਾ, ਸ਼ਾਇਦ ਇਹਨੂੰ ਅਕਲ ਆ ਜਾਏ। ਵਾਹ ਵਾਹ ਝੂਠਾ ਇਹ ਪੀਵੇ ਤੇ ਅਕਲ ਉਹਨੂੰ ਆ ਜੇ। वाह 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 भाई बहुत अच्छे। ਇਹ ਬੜਾ ਕਰਨ ਅਰਜੁਨ ਟੈਪ ਤਵੀਏ ਤੇ ये कुछ ना करन अर्जुन टाइप तो भी ये थे। ਹਰੂਨ ਸਾਹਿਬ ਮੈਂ ਤੁਹਾਨੂੰ ਦੱਸਾਂ, ਇਹ ਗੋਡਿਆਂ ਨੂੰ ਹੱਥ ਲਾਉਣ ਨਾਲ ਅਗਰ ਤਰੱਕੀ ਹੁੰਦੀ ਨਾ ਜੀ, ਜੀ। ਤੇ ਇਸ ਬੰਦੇ ਨੇ ਕੰਪਨੀ ਦਾ ਚੇਅਰਮੈਨ ਹੋਣਾ ਸੀ। क्यों
ਇੰਨੇ ਗੋਡਿਆਂ ਨੂੰ ਹੱਥ ਲਾਂਦਾ, ਪਤਾ ਨਹੀਂ ਵਾਜਾ ਸਿੱਖਿਆ ਇਹਨੇ ਬੌਸ ਕੋਲੋਂ। उनके घुटनों को हाथ क्यों लगाते हो? ਸਰ ਬੌਸ ਦੇ ਗੋਡਿਆਂ ਚ ਆਉਂਦੀ ਆ ਕੜਕ ਕੜਕ ਦੀ ਆਵਾਜ਼। अच्छा ਮੈਂ ਨਾ ਚੈੱਕਅਪ ਕਰ ਰਿਹਾ ਸੀ। ਜੀ ਆਰਥੋਪੈਡਿਕ ਵੀ ਹੈ। तुम चेकअप कर रहे थे कि क्या ਹਾਂਜੀ ਤੇ ਕੀ ਮਸਲਾ ਵਾ? हुआ? अच्छा ਤੇ ਇਹਨੂੰ ਪੁੱਛੋ ਹਾਂ ਜਿੱਦਣ ਬੋਨਸ ਮਿਲਿਆ ਜੀ। ਤੇ ਪੈਰਾਂ ਨੂੰ ਹੱਥ ਲਾ ਰਿਹਾ ਸੀ। व्हाट? ਨਹੀਂ ਸਰ, ਉਹ ਅਸਲ 'ਚ ਨਾ ਗੋਡਿਆਂ ਦੀ ਆਵਾਜ਼ ਟਰੈਵਲ ਕਰਦੀ ਕਰਦੀ ਪੈਰਾਂ 'ਚੋਂ ਕੜਾਕ ਕੜਾਕ ਹੋ ਜਾਂਦਾ। ਇਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ। ਲੂਪ ਗਾਲਬ ਨਾ ਮਿਲਦਾ ਆ ਹਿਸਾਬ ਲਾ ਲਓ। कौन आदमी ਔਰ है? ਸਰ ਕੋਈ ਗੱਲ ਨਹੀਂ, ਇਸ ਤਰ੍ਹਾਂ ਅਸਲ 'ਚ ਇੱਜ਼ਤ ਇਸ ਵਾਸਤੇ ਵੀ ਕਰੀ ਦੀ ਹੈ ਕਿ ਆਖਰ ਅਸੀਂ ਉਹਦੇ EMPLOYE ਆ ਸਰ। आप दोनों के अलावा भी बोर्ड में कोई और कंसीडर ਨਵਾਜ਼ ਆ ਜੀ, ਉਹ ਨਵਾਜ਼ ਹੈਗਾ ਇੱਕ ਸਰ, ਘਟੀਆ ਜਿਹਾ ਮੁੰਡਾ, ਮਸਕੀਨ ਜਿਹਾ, ਉਹਨੂੰ ਕੋਈ ਕੰਮ ਹੀ ਨਹੀਂ ਦਫ਼ਤਰ ਦਾ। ਸਾਈਕੋ ਆ ਸਰ, ਸਾਈਕੋ। ਸਾਰੀ ਦਿਹਾੜੀ ਆ ਕੇ ਆਫਿਸ ਦੇ ਵਿੱਚ ਕੰਪਿਊਟਰ ਤੇ ਫਾਈਲਾਂ ਬਣਾ ਕੇ ਸਾਰੇ ਕੰਮ ਨਿਬੇੜ ਕੇ ਬੌਸ ਨੂੰ ਮਿਲਣ ਤੋਂ ਬਗੈਰ ਹੀ ਉਹ ਜਾਂਦਾ। ਨਹੀਂ ਇਹਦੀ ਗੱਲ ਨਾਲ ਮੈਂ ਇਤਫਾਕ ਕਰਦਾ, ਵਾਕਈ ਸਾਈਕੋ ਹੈ ਸਰ। ਅੱਛਾ। ਨਾ ਉਹਨੇ ਕਿਸੇ ਨੂੰ ਬੁਲਾਣਾ ਹੈ, ਨਾ ਬੌਸ ਅੱਗੇ, ਨਾ ਕਦੀ ਪਿੱਛੇ, ਚੁੱਪ ਕਰਕੇ ਆਣਾ, ਆਪਣਾ ਕੰਮ ਕਰਨਾ, ਮੋਟਰਸਾਈਕਲ ਦੀ ਕਿੱਕ ਮਾਰਨੀ, ਘਰ ਨਿਕਲ ਜਾਣਾ। ਤੈਨੂੰ ਪਤਾ ਬੋਨਸ ਵਾਲੇ ਦਿਨ ਕੀ ਹੋਇਆ? ਓਏ ਆਹੋ, ਬੜੀ ਭੈੜੀ ਕੀ क्या हुआ बोनस वाले दिन? ਬੋਨਸ ਵਾਲੇ ਦਿਨ ਨਾ ਸਰ ਸਾਹਿਬ ਨੇ ਬੁਲਾਇਆ ਸਭ ਨੂੰ। ਅੱਛਾ। ਇੱਕ ਇੱਕ ਬੰਦੇ ਨੂੰ EMPLOYE ਨੂੰ ਬੁਲਾ ਕੇ ਬੋਨਸ ਦੇ ਰਹੇ, ਉਹਨੂੰ ਵੀ ਬੁਲਾਇਆ ਕਿ ਵੀ ਆਓ ਆ ਕੇ ਬੋਨਸ ਲੈ ਜਾਓ। ਕਹਿੰਦਾ ਸਾਹਿਬ ਨੂੰ ਕੋਈ ਇੱਥੇ ਆ ਕੇ ਦੇ ਜਾ, ਮੈਂ ਟੇਬਲ ਤੇ ਬੈਠਾ ਆਪਣਾ ਕੰਮ ਕਰ ਰਿਹਾ। ਗਿਆ ਹੀ ਨਹੀਂ ਸਰ। ਨਵਾਜ਼ ਨੇ ਇੱਕ ਦਿਨ ਕੀ ਹਰਕਤ ਕੀਤੀ ਸਰ? की ਨਵਾਜ਼ ਜਿੱਥੇ ਗੱਡੀ ਖਿਲਾਰਦਾ ਨਾ, ਆਹੋ ਮੈਨੂੰ ਉੱਥੇ ਖਿਲਾਰਤੀ ਬੌਸ ਨੇ। ਸੁਣੋ, अच्छा ਉਹਨੇ ਗਾਰਡ ਨੂੰ ਬੁਲਾਇਆ, ਉਹਨੇ ਕਿਹਾ ਓਏ ਆ ਗੱਡੀ ਕਰ ਪਿੱਛੇ, ਜਿੱਥੇ ਅੱਗੇ ਖਿਲਾਰ ਦੇਣਾ ਉੱਥੇ ਖਿਲਾਰ, ਖਬਰਦਾਰ ਮੇਰੀ ਜਗ੍ਹਾ ਤੇ ਬੌਸ ਦੀ ਗੱਡੀ ਲੱਗੀ ਤੇ। ਵਾਕਈ ਸਰ ਮੈਨੂੰ ਉਹਨੇ ਸ਼ਮੈਲਾ ਆਪਣੀ ਨੇ ਮੋਟਰਸਾਈਕਲ अच्छा ਸ਼ਮੈਲਾ ਨੇ ਮੈਨੂੰ ਵੀ ਦੱਸਿਆ ਸੀ, ਮੈਂ ਥੱਲੇ ਨਹੀਂ ਸਾਂ, ਉੱਪਰ ਆ ਕੇ ਦਫ਼ਤਰ ਸ਼ਮੈਲਾ ਨੇ ਮੈਨੂੰ ਦੱਸੀ ਇਹ ਗੱਲ। तो आपके ख्याल में आज वो निकल जाएगा? ਸਾਰੇ ਸਾਰੇ ਇੱਕ ਬੰਦੇ ਦਾ ਐਟੀਟਿਊਡ ਹੀ ਨਹੀਂ। फोन किसका बजा? हाँ मेरा ही है। लो दफ्तरों ही आ गया जी। अस्सलाम वालेकुम। अच्छा जी, वाह जी। की ਉਹਨੂੰ ਮਿਲ ਗਈ ਪ੍ਰਮੋਸ਼ਨ। की मतलब? अच्छा मेरा ਨਾਂ ਨਹੀਂ ਹੈਗਾ। ਅੱਛਾ ਮੈਂ ਤੈਨੂੰ ਇੱਕ ਗੱਲ ਕਨਵੇ ਕਰ ਦਵਾਂ, ਮੇਰੇ ਆਫਿਸ ਆਉਣ ਤੋਂ ਪਹਿਲਾਂ ਤੂੰ ਮੌਜੂਦ ਹੋਵੇਂ, ਸਮਝਿਆ? ਟਾਈਮ ਨਾ ਆਣਾ ਤੇ ਇਹਦਾ ਟਾਈਮ ਵੀ ਨਾ ਜਾਣਾ। ਨਹੀਂ अच्छा अच्छा ठीक है। ਨਾਮ ਇਹਦਾ ਵੀ ਲੱਤ ਥੱਲੇ ਕਰ ਲੈ, ਤੇਰਾ ਵੀ ਨਾਂ ਨਹੀਂ ਹੈਗਾ। तो किसकी तरक्की हो गई? ਕਿਹਦੀ ਤਰ੍ਹਾਂ? ਨਵਾਜ਼ ਦੀ नवाज की तरक्की हो गई। ਤੀਜੇ ਦੀ। ਤੇ ਅੱਛਾ ਲੋ ਜੀ, ਮੁਬਾਰਕ ਹੋਵੇ, ਨਵਾਜ਼ ਦੀ ਹੋ ਗਈ ਜੇ ਤਰੱਕੀ। ਇਹਦਾ ਮਤਲਬ ਆ ਕਿ ਸਾਨੂੰ ਸਾਰਾ ਸਾਲ ਹੁਣ ਮਿਹਨਤ ਕਰਨੀ ਪੈਣੀ। ਨਹੀਂ ਨਹੀਂ, ਬਿਲਕੁਲ ਨਹੀਂ ਕਰਨੀ ਪੈਣੀ। ਅੱਛਾ ਜੀ। ਸਾਨੂੰ ਦੋਵਾਂ ਨੂੰ ਕੱਢਤਾ ਉਹਨਾਂ ਨੇ। ਚਮਚਾ ਕਿਸਦੀ नाज़रीन आपसे मिलते हैं अगले ਇਹਨੇ कैंडी बॉक्स ਸਾਰੀਆਂ में। ਹੱਦਾਂ अल्लाह ਪਾਰ हाफ़िज़। ਕਰਤੀਆਂ ਸੀ ਤੇ ਉਹ ਨਤੀਜਾ ਇਹਨਾਂ ਨੂੰ ਮਿਲ ਗਿਆ। ਸੋ ਇਸੇ ਕਰਕੇ ਕਹਿੰਦੇ ਚਮਚਾਗਿਰੀ ਕਰਨੀ ਚਾਹੀਦੀ, ਆਪਣੀ ਮਿਹਨਤ ਕਰੋ। ਚਮਚਾਗਿਰੀ ਕਰਨ ਦੇ ਨਾਲ ਥੋੜੇ ਟਾਈਮ ਲਈ ਜ਼ਰੂਰ ਤੁਹਾਨੂੰ ਫਾਇਦਾ ਮਿਲ ਜਾਂਦਾ ਆ। ਹਾਂ ਵੀ ਆਹ ਕੰਮ ਸੌਖਾ ਰਹਿਣ ਦਿਓ, ਕਰ ਲੇਗਾ, ਬਟ ਜਦੋਂ ਤੁਹਾਨੂੰ ਹੁਨਰ ਹੀ ਹੈ ਨਹੀਂ ਤੁਹਾਡੇ ਕੋਲ ਤੇ ਆਪਣੇ ਤੁਹਾਨੂੰ ਕੰਮ ਫਿਰ ਚ ਤੁਸੀਂ ਪਰਫੈਕਟ ਹੀ ਨਹੀਂ ਅੱਗੇ ਤੁਸੀਂ ਕਿੱਦਾਂ ਜਾਓਗੇ। ਸੋ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਇਹਦੇ ਵਿੱਚ ਹਾਸਾ ਮਖੌਲ ਵੀ ਸੀਗਾ, ਇਹਦੇ ਵਿੱਚ ਇਹਨਾਂ ਨੇ ਸਿੱਟਾ ਵੀ ਕੱਢਿਆ ਕਿ ਹਾਂ ਤੁਸੀਂ ਮਿਹਨਤ ਕਰੋ ਤੇ ਚਮਚਾਗਿਰੀ ਨਾ ਕਰੋ। ਇਹ ਦੋਨੇ ਜਣੇ ਜਿਹੜੇ ਚਮਚਾਗਿਰੀ ਕਰਦੇ ਰਹਿ ਗਏ, ਤੀਜਾ ਬੰਦਾ ਜਿਹੜਾ ਮਿਹਨਤੀ ਸੀਗਾ ਉਹ ਲੈ ਗਿਆ ਹਨਾ। ਉਹ ਲੈ ਗਿਆ, ਉਹਨੇ ਚਮਚਾਗਿਰੀ ਨਹੀਂ ਕੀਤੀ। ਸੋ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਤੁਹਾਨੂੰ ਕੈਂਡੀ ਬਾਕਸ ਦੀਆਂ ਵੀਡੀਓ ਕਿਵੇਂ ਲੱਗ ਰਹੀਆਂ ਨੇ, ਤੇ ਹੋਰ ਕਿਸ ਵੀਡੀਓ ਡਾਇਰੈਕਸ਼ਨ ਵੀਡੀਓ ਚਾਹੁੰਦੇ ਹੋ ਸਾਨੂੰ ਕਮੈਂਟਾਂ 'ਚ ਦੱਸਿਆ ਕਰੋ। ਤੁਹਾਡੇ ਸਾਰਿਆਂ ਦੇ ਜਿੰਨੀ ਵੀ ਸਾਡੀ YouTube ਫੈਮਿਲੀ ਹੈ ਸਾਰਿਆਂ ਦੇ ਕਮੈਂਟ ਰੀਡ ਕਰੀਦੇ ਆ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਵਾਸਤੇ। ਬਾਕੀ ਜਿਹੜੇ ਵਲੌਗ ਦੇ ਵੀਡੀਓ ਚਾਹੁੰਦੇ ਸੀਗੇ, ਵਲੌਗਿੰਗ ਵੀਡੀਓ ਵੀ ਲਿਆ ਕਰੋ। ਸੋ ਉਹਦੇ ਉੱਤੇ ਆਪਾਂ ਵੀ ਜ਼ਰੂਰ ਜਲਦੀ ਤੋਂ ਜਲਦੀ ਕੰਮ ਕਰ ਰਹੇ ਹਾਂ, ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਵਲੌਗਿੰਗ ਉੱਤੇ ਵੀ ਇੱਦਾਂ ਹੀ ਪਿਆਰ ਕਰਦੇ ਰਿਹਾ ਕਰੋ, ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਸੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਅੱਜ ਲਈ ਇੰਨਾ ਹੀ ਜੀ, ਸਤਿ ਸ਼੍ਰੀ ਅਕਾਲ।